ਜਿਹੜੇ ਫੁੱਲ ਤੁਹਾਨੂੰ ਨਜ਼ਰ ਆਉਂਦੇ ਨੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਨਾ ਫਿਤਰੀ ਹੁਸਨ ਦੇ ਵਿੱਚ ਇਜ਼ਾਫਾ ਕਰਦੇ ਨੇ। ਤੇ ਦੂਸਰਾ ਇਹ ਕਿ ਸਾਨੂੰ ਤਾਜ਼ਾ ਸਾਫ਼ ਆਪਦੇ ਵਰਗੀ ਸੋਹਣੀ ਆਕਸੀਜਨ ਦਿੰਦੇ ਨੇ। ਦੂਸਰੀ ਗੱਲ ਇਹ ਕਿ ਸਕਾਫਤ ਤੇ ਮਜ਼ਹਬ ਦੇ ਵਿੱਚ ਬਹੁਤ ਕੰਮ ਆਉਂਦੇ ਨੇ। ਮੁਖਤਲਫ ਸਕਾਫਤਾਂ ਦੇ ਵਿੱਚ ਫੁੱਲਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ। ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਮਸਜਿਦਾਂ ਵਿੱਚ, ਦਰਬਾਰਾਂ ਦੇ ਉੱਤੇ ਫੁੱਲ ਚੜ੍ਹਾਏ ਜਾਂਦੇ ਨੇ। ਆਪਦੀਆਂ ਆਸਾਂ ਉਮੀਦਾਂ ਜਿਹੜੀਆਂ ਹੈਗੀਆਂ ਰੱਖੀਆਂ ਜਾਂਦੀਆਂ ਨੇ। ਮੁਹੱਬਤ ਦੇ ਜਜ਼ਬਾਤ ਦੇ ਵਿੱਚ ਫੁੱਲ ਇਸਤੇਮਾਲ ਕੀਤੇ ਜਾਂਦੇ ਨੇ। ਲਾਲ ਫੁੱਲ ਮੁਹੱਬਤ ਦੀ ਨਿਸ਼ਾਨੀ ਹੁੰਦਾ, ਸਫੈਦ ਫੁੱਲ ਜਿਹੜਾ ਹੈਗਾ ਅਮਨ ਦੀ ਨਿਸ਼ਾਨੀ ਹੁੰਦਾ। ਆ ਜਿਹੜਾ ਵਿੱਚ ਤੁਹਾਨੂੰ ਗੈਂਡੇ ਦਾ ਫੁੱਲ ਨਜ਼ਰ ਆਉਂਦਾ ਹੋਣਾ, ਇਹ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦੇ ਨੇ। ਇਸ ਤੋਂ ਇਲਾਵਾ ਜਿਹੜਾ ਹੈਗਾ ਅਦਬ ਤੇ ਸ਼ਾਇਰੀ ਦੇ ਵਿੱਚ ਫੁੱਲ ਇਸਤੇਮਾਲ ਹੁੰਦੇ ਨੇ। ਅਦਬ ਵਾਲੇ, ਲਿਖਣ ਵਾਲੇ ਬੰਦੇ ਇਹਨਾਂ ਫੁੱਲਾਂ ਦੇ ਨਾਲ ਆਪਦੇ ਮਹਿਬੂਬ ਨੂੰ ਤਸ਼ਬੀਹ ਦਿੰਦੇ ਨੇ। ਮੇਰਾ ਕਹਿਣ ਦਾ, ਇਹ ਸਾਰੀਆਂ ਗੱਲਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਫੁੱਲ ਜਿਹੜੇ ਹੈਗੇ ਨਾ, ਫੁੱਲ ਲਾਇਆ ਕਰੋ, ਹੁਸਨ ਪੈਦਾ ਕਰਦੇ ਨੇ, ਇਹਨਾਂ ਦੀ ਹਿਫਾਜ਼ਤ ਕਰਿਆ ਕਰੋ, ਤੁਹਾਡਾ ਜ਼ਿਹਨ ਖੁਸ਼ ਰਹਿੰਦਾ ਹੈ। ਇਹਨਾਂ ਦੀ ਗੋਡੀ ਚੋਕੀ ਕਰਦੇ ਜੇ। ਨਬੀ ਪਾਕ ਦੀ ਹਦੀਸ ਵੀ ਆ ਵੀ ਜਿਸ ਵੇਲੇ ਤੁਸੀਂ ਪਰੇਸ਼ਾਨ ਹੋਵੋ ਤਾਂ ਜ਼ਮੀਨ ਨੂੰ ਕੁਰੇਦਣ ਲੱਗ ਪਵੋ ਜਾਂ ਉੱਥੇ ਗੋਡੀ ਕੰਮ ਕਰਨ ਲੱਗ ਪਓ ਜ਼ਮੀਨ ਦੇ ਵਿੱਚ ਕੋਈ ਵੀ। ਇਹ ਫੁੱਲ ਸਾਡੀ ਜ਼ਿੰਦਗੀ ਦੇ ਵਿੱਚ ਸਾਡੀਆਂ ਖੁਸ਼ੀਆਂ ਨੂੰ ਹੋਰ ਫੁੱਲ ਲਾ ਦਿੰਦੇ ਨੇ, ਹੋਰ ਚੰਦ ਲਾ ਦਿੰਦੇ ਨੇ। ਅੱਲਾ ਤੁਹਾਨੂੰ ਖੁਸ਼ ਰੱਖੇ। ਇਹਨਾਂ ਦੀ ਸੇਵਾ ਕਰਿਆ ਕਰੋ।